ਤੇ ਅਮਰੀਕਾ ਕਹਿ ਰਿਹਾ ਆ ਵੀ 2 ਅਮਰੀਕਨ ਫਲੈਗਡ ਮਰਚੈਂਟ ਵੈਸਲਸ ਜੋ ਆ ਉਹ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਲੰਘੇ ਹੈਗੇ ਆ। ਸੈਂਟਕੌਮ ਨੇ ਡਿਨਾਈ ਕੀਤਾ ਆ ਵੀ ਜੋ ਇਰਾਨ ਦੀ ਮੀਡੀਆ ਆ ਵੀ ਯੂਐਸ ਦੇ ਜਿਹੜੇ ਸ਼ਿਪ ਆ ਉਹਨਾਂ ਨੂੰ ਹਿੱਟ ਕੀਤਾ ਆ। ਸੋ ਇਰਾਨ ਦਾ ਮੀਡੀਆ ਇਹ ਕਹਿ ਰਿਹਾ ਵੀ ਜਿਹੜੇ 2 ਯੂਐਸ ਦੇ ਸ਼ਿਪ ਸੀਗੇ ਉਹ ਅਸੀਂ ਉਹਨਾਂ ਨੂੰ ਹਿੱਟ ਕੀਤਾ ਹੈਗਾ, ਪਰ ਅਮਰੀਕਾ ਵਾਲੇ ਕਹਿ ਰਹੇ ਆ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਅਸੀਂ 2 ਜਿਹੜੇ ਸ਼ਿਪ ਆ ਜਿਨ੍ਹਾਂ ਦੇ ਉੱਤੇ ਅਮਰੀਕਾ ਦੇ ਝੰਡੇ ਲੱਗੇ ਹੋਏ ਸੀ ਉਹ ਸਕਸੈਸਫੁਲੀ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਕੱਢ ਲਏ ਹੈਗੇ ਆ। ਆਇਲ ਦੀਆਂ ਜਿਹੜੀਆਂ ਕੀਮਤਾਂ ਆ ਉਹ ਚੜ ਰਹੀਆਂ ਬਿਲਕੁਲ, ਤੇ ਸਟਾਕ ਥੱਲੇ ਨੂੰ ਜਾ ਰਹੇ ਹੈਗੇ ਆ। ਨਵਾਂ ਜਿਹੜਾ ਕੰਸਰਨ ਹੈਗਾ ਸੇਫਟੀ ਆਫ ਟ੍ਰਾਂਜ਼ਿਟਿੰਗ ਦਾ ਵਾਟਰਵੇ, ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੇ ਵੈਸਲਸ ਆ ਫਸੇ ਹੋਏ ਹੈਗੇ ਆ, ਸਟੈਂਡਰਡ ਵੈਸਲਸ ਆ, ਉਹਨਾਂ ਨੂੰ ਹੈਲਪ ਕਰਾਂਗੇ ਉੱਥੋਂ ਕੱਢਣ ਦੇ ਲਈ। ਕਹਿੰਦੇ ਵੀ ਯੂਐਸਏ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $5 ਗੈਲਨ ਜਿਹੜੀ ਆ ਉਹ ਪਹੁੰਚ ਜਾਊਗੀ ਜੇ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹ ਕਲੋਜ਼ ਰਹੀ। ਪਿਛਲੇ ਹਫ਼ਤੇ $4 ਸੀ ਯੂਐਸਏ ਦੀ ਜਿਹੜੀ ਐਵਰੇਜ, ਤੇ ਸੋ $5 ਤੱਕ ਪਹੁੰਚ ਸਕਦੀ, ਪਰ ਸਾਡੇ ਕੈਲੀਫੋਰਨੀਆ ਦੇ ਵਿੱਚ $6 ਦੇ ਕਰੀਬ ਸੀ, ਸੋ ਮੇਬੀ $7 ਤੱਕ ਪਹੁੰਚ ਜਾਏ। ਸੋ ਇਹ ਜਿਹੜੀ ਸਿਚੁਏਸ਼ਨ ਆ ਰਾਈਟ ਨਾਓ ਇਰਾਨ ਦੇ ਜਿਹੜੇ ਸਟੇਟ ਆਫ ਹਾਰਮੋਜ਼ ਆ ਉੱਥੇ ਦੀ। ਜੀ ਬਿਲਕੁਲ। ਸੋ ਯੂਐਸ ਦੇ ਜਿਹੜੇ ਸ਼ਿਪ ਆ ਉਹ ਪਾਸ ਹੋਏ ਆ ਉੱਥੋਂ, ਜਿਹੜੇ ਉਹ ਲੰਘੇ ਆ। ਤਹਿਰਾਨ ਨੇ ਧਮਕੀ ਦਿੱਤੀ ਸੀ ਅਮਰੀਕਾ ਨੂੰ ਵੀ ਦੇਖੀ ਜਾਇਓ, ਜੇ ਕਿਤੇ ਤੁਸੀਂ ਉੱਥੋਂ ਲੰਘੇ ਤਾਂ ਤੁਹਾਡੇ ਤੇ ਜਿਹੜਾ ਉਹ ਅਸੀਂ ਹਮਲਾ ਜਿਹੜਾ ਉਹ ਕਰਾਂਗੇ। ਰਾਸ਼ਟਰਪਤੀ ਟਰੰਪ ਨੇ ਪ੍ਰੋਜੈਕਟ ਫਰੀडम ਦਾ ਨਾਮ ਦਿੱਤਾ ਆ ਇਸ ਸਾਰੇ ਜਿਹੜੇ ਉਹ ਮਾਜਰੇ ਨੂੰ। ਕਹਿੰਦੇ ਵੀ ਪ੍ਰੋਜੈਕਟ ਫਰੀडम ਦਾ ਸਾਡਾ ਮਕਸਦ ਇਹ ਆ ਵੀ ਜਿੰਨੀਆਂ ਵੀ ਸ਼ਿਪਸ ਇਸ ਟਾਈਮ ਸਟੇਟ ਆਫ ਹਾਰਮੋਜ਼ ਦੇ ਵਿੱਚ ਰੁਕੀਆਂ ਪਈਆਂ ਆ ਵੀ ਯੂਐਸ ਉਹਨਾਂ ਨੂੰ ਗਾਈਡ ਕਰੂਗਾ, ਵੀ ਉਂਗਲ ਫੜ ਕੇ ਬੇਸਿਕਲੀ ਉਹਨਾਂ ਦੀ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਉਹਨਾਂ ਨੂੰ ਉੱਥੋਂ ਜਿਹੜਾ ਉਹ ਕੱਢਣ ਦੇ ਵਿੱਚ ਮਦਦ ਕਰਨ ਜਿਹੜਾ ਉਹ ਜਾ ਰਿਹਾ ਹੈ। ਸੋ ਉਸ ਪੂਰੇ ਪ੍ਰੋਜੈਕਟ ਦਾ ਨਾਮ ਪ੍ਰੋਜੈਕਟ ਫਰੀडम ਜਿਹੜਾ ਆ ਉਹਨਾਂ ਨੇ ਰੱਖਿਆ ਹੈਗਾ ਆ। ਸੋ ਕਹਿੰਦੇ ਵੀ ਟਰੰਪ ਹੋਣਾ ਨੇ ਇਸ ਦੇ ਬਾਰੇ ਇਹ ਜਿਹੜਾ ਉਹ ਕਿਹਾ ਕੰਟਰੀਜ਼ ਨੂੰ, ਸਾਰੇ ਹੀ ਕੰਟਰੀਜ਼ ਨੂੰ, ਜਿੰਨੀਆਂ ਵੀ ਦੁਨੀਆ ਭਰ ਦੀਆਂ ਹੈਗੀਆਂ ਵੀ ਫ੍ਰੀ ਅਪ ਕਰ ਦੋ ਉਹਨਾਂ ਦੀਆਂ ਜਿਹੜੀਆਂ ਸ਼ਿਪਸ ਜਿਹੜੀਆਂ ਇਸ ਟਾਈਮ ਲੌਕਡ ਇਨ ਹੋਈਆਂ ਪਈਆਂ ਆ। ਤੇ ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆ ਇਦਾਂ ਦੀ ਉੱਥੇ ਬਣੀ ਪਈ ਆ। ਸੋ ਉਹਨਾਂ ਨੇ ਕਿਹਾ ਵੀ ਯੂਐਸ ਇਸ ਦੇ ਬਦਲੇ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਸ਼ਿਪਸ ਆ ਉਹਨਾਂ ਨੂੰ ਸੇਫਲੀ ਇਹ ਜਿਹੜੇ ਰਿਸਟ੍ਰਿਕਟਿਡ ਵਾਟਰਵੇਜ਼ ਹੈਗੇ ਉਹਨਾਂ ਦੇ ਵਿੱਚੋਂ ਕੱਢਣ ਦੇ ਵਿੱਚ ਮਦਦ ਕਰੇਗਾ। ਸ਼ਿਪ ਮੂਵਮੈਂਟ ਕਹਿੰਦੇ ਵੀ ਇਹੀ ਆ ਵੀ ਤਾਂ ਜੋ ਜਿਹੜੇ ਫਸੇ ਪਏ ਲੋਕ ਨੇ, ਕੰਪਨੀਜ਼ ਨੇ, ਮੁਲਕ ਨੇ, ਉਹਨਾਂ ਨੂੰ ਉੱਥੋਂ ਕੱਢੀਏ ਜਿਨ੍ਹਾਂ ਨੇ ਕੁਝ ਵੀ ਇਸ ਦੇ ਵਿੱਚ ਗਲਤ ਨਹੀਂ ਕੀਤਾ ਹੈਗਾ। ਦੇ ਆਰ ਆਲ ਵਿਕਟਮਸ ਆਫ ਸਰਕਮਸਟੈਂਸ, ਵੀ ਹਾਲਾਤਾਂ ਦੇ ਜਿਹੜੇ ਉਹ ਮਾਰੇ ਹੋਏ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹਿਊਮੈਨੀਟੇਰੀਅਨ ਜੈਸਚਰ ਆ ਉਹ ਯੂਐਸ ਦੇ ਵੱਲੋਂ ਹੋਊਗਾ ਤੇ ਮਿਡਲ ਈਸਟਰਨ ਕੰਟਰੀਜ਼ ਦੇ ਵੱਲੋਂ ਹੋਊਗਾ। ਤੇ ਕਹਿੰਦੇ ਵੀ ਜਿਹੜੀ ਕੰਟਰੀ ਆਫ ਇਰਾਨ ਆ ਉਹ ਇਸ ਟਾਈਮ ਉਹਦੇ ਕਰਕੇ ਜਿਹੜੇ ਵੈਸਲਸ ਆ ਉਹ ਜਿਹੜੇ ਪਾਣੀ ਤੋਂ, ਫੂਡ ਤੋਂ ਉਹ ਰਨਿੰਗ ਲੋ ਆ, ਵੀ ਉਹਨਾਂ ਦੇ ਦਿਨ ਬੇਸਿਕਲੀ ਉਹਨਾਂ ਨੂੰ ਟਪਾਉਣੇ ਬੜੇ ਔਖੇ ਜਿਹੜੇ ਉਹ ਹੋਣਗੇ। ਸੋ ਤੇ ਇਰਾਨ ਜਿਹੜਾ ਉਹ ਇਹ ਕਹਿ ਰਿਹਾ ਆ ਜਿਹੜੀ ਟਰੰਪ ਹੁਣਾਂ ਦੀ ਅਨਾਊਂਸਮੈਂਟ ਆ ਉਹ ਇੰਨੀ ਜ਼ਿਆਦਾ ਕਹਿ ਲਓ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਭੜਕਾਊ ਵਾਲਾ ਕੰਮ ਨਹੀਂ ਸੀਗਾ, ਵੀ ਏਡੀ ਜ਼ੋਰਦਾਰ ਤਰੀਕੇ ਨਾਲ ਨਹੀਂ ਕੀਤੀ, ਮਾਈਲਡ ਜੀ ਜਿਹੜੀ ਆ ਉਹਨਾਂ ਨੇ ਕੀਤੀ ਆ, ਵੀ ਨਰਮਦਿਲੀ ਜੀ ਦੇ ਨਾਲ ਹੀ ਜਿਹੜੀਆਂ ਚੀਜ਼ਾਂ ਆਖੀਆਂ ਹੈਗੀਆਂ। ਸੋ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਇਰਾਨ ਕਹਿੰਦਾ ਵੀ ਜੇ ਇੱਧਰੋਂ ਲੰਘੇ ਤਾਂ ਫਿਰ ਅਸੀਂ ਜਿਹੜਾ ਤੁਹਾਡੇ ਤੇ ਹਮਲਾ ਕਰਾਂਗੇ। ਉੱਦਾਂ ਇਹ ਤਾਂ ਹੁਣ ਇਰਾਨ ਵਾਲੇ ਝੂਠਾ ਦਾਵਾ ਵੀ ਵਿੱਚ ਇਹ ਮੈਨੂੰ ਲੱਗਦਾ ਕਰੀ ਜਾਂਦੇ ਆ ਵੀ ਅਸੀਂ ਮਿਜ਼ਾਈਲਾਂ ਜਿਹੜੀਆਂ ਹੋਰ ਮਾਰ ਦਿੱਤੀਆਂ ਆ ਅਮਰੀਕਨ ਜਿਹੜੇ ਜਹਾਜ਼ ਆ ਉਹਨਾਂ ਦੇ ਜਿਹੜੇ ਉਹ ਉੱਤੇ। ਸੋ ਇਰਾਨ ਦਾ ਜਿਹੜਾ ਮੇਜਰ ਜਨਰਲ ਆ ਅਲੀ ਅਬਦੋਲੀ ਉਹਨੇ ਕਿਹਾ, ਬਾਰ-ਬਾਰ ਕਹਿੰਦਾ ਵੀ ਅਸੀਂ ਕਹਿ ਰਹੇ ਹਾਂ ਵੀ ਸਟੇਟ ਆਫ ਹਾਰਮਜ਼ ਇਹ ਅੰਡਰ ਕੰਟਰੋਲ ਹੈਗਾ ਆ ਸਾਡੇ ਇਰਾਨੀਅਨ ਆਰਮਡ ਫੋਰਸਿਸ ਦੇ ਅੰਡਰ ਜਿਹੜਾ ਉਹ ਹੈਗਾ ਆ। ਤੇ ਇਹ ਜਿਹੜਾ ਸੇਫ ਪੈਸੇਜ ਆ ਉਹ ਤਾਂ ਹੀ ਹੋਊਗਾ ਕਿਸੇ ਦਾ ਵੀ ਜੇ ਉਹ ਸਾਡੇ ਨਾਲ ਕੋਆਰਡੀਨੇਟ ਜਿਹੜੇ ਉਹ ਕਰਦੇ ਆ ਅੰਡਰ ਆਲ ਸਰਕਮਸਟੈਂਸਿਸ, ਵੀ ਕਿਸੇ ਵੀ ਹਾਲਾਤਾਂ ਦੇ ਵਿੱਚ ਤੁਹਾਨੂੰ ਜਿਹੜਾ ਆ ਉੱਥੋਂ ਸਾਡੇ ਨਾਲ ਮਿਲ ਕੇ ਹੀ ਲੰਘਣਾ ਜਿਹੜਾ ਉਹ ਪੈਣਾ ਆ। ਅਮਰੀਕਾ ਦੇ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਧਮਕੀ ਦੇ ਦਿੱਤੀ ਉਹਨਾਂ ਸਾਰੇ ਮੁਲਕਾਂ ਨੂੰ, ਉਹਨਾਂ ਸਾਰੀਆਂ ਕੰਪਨੀਆਂ ਨੂੰ ਵੀ ਜੇ ਤੁਸੀਂ ਉਹਨਾਂ ਨੂੰ ਚੁੰਗੀ ਦੇ ਕੇ ਉੱਥੋਂ ਸੇਫਲੀ ਜਿਹੜਾ ਲੰਘਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਤੁਹਾਡੇ ਉੱਤੇ ਬਾਅਦ ਦੇ ਵਿੱਚ ਸੈਂਕਸ਼ਨਸ ਜਿਹੜੀਆਂ ਉਹ ਲਾਵਾਂਗੇ। ਇਸ ਮੌਕੇ ਤਕਰੀਬਨ ਜਿਹੜਾ ਹਰਜੋਤ ਸਿੰਘ ਜੀ ਸਟੇਟ ਆਫ ਹਾਰਮੋਜ਼ ਇਸ ਖਾੜੀ ਦੇ ਵਿੱਚ 20,000 ਜਿਹੜੇ ਸੇਲਰ ਆ ਉਹ ਫਸੇ ਪਏ ਆ। 2,000 ਸ਼ਿਪਸ ਉਹ ਇਸ ਟਾਈਮ ਟਰੈਪਡ ਨੇ ਗਲਫ ਦੇ ਵਿੱਚ। ਸੋ ਜਦੋਂ ਤੋਂ ਇਹ ਲੜਾਈ ਜਿਹੜੀ ਉਹ ਸ਼ੁਰੂ
ਹੋਈ ਆ। ਇੱਕ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਜਿਹੜੀ ਯੂਐਨ ਏਜੰਸੀ ਆ, ਰੈਗੂਲੇਟ ਕਰਦੀ ਆ ਸ਼ਿਪਿੰਗ ਨੂੰ, ਉਹਨਾਂ ਦੇ ਆંકੜੇ ਜਿਹੜੇ ਇਹ ਦੱਸ ਰਹੇ ਹੈਗੇ ਆ। ਸੋ ਉਹਦੇ ਕਰਕੇ ਸਪਲਾਈ ਚੇਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਆ, ਤੇ ਇਸ ਦੇ ਨਾਲ ਨਾਲ ਜਿਹੜੇ ਲੋਕ ਉਸ ਦੇ ਵਿੱਚ ਫਸੇ ਹੋਏ ਨੇ ਹਰਜੋਤ ਸਿੰਘ ਜੀ, ਉਹਨਾਂ ਦੀ ਸੇਲਰਸ ਦੀ ਫਿਜ਼ੀਕਲ ਤੇ ਮੈਂਟਲ ਹੈਲਥ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੀ ਉਹ ਦਿੱਕਤ ਆ ਉਹ ਆ ਰਹੀ ਹੈਗੀ ਆ। ਸੋ ਟਰੰਪ ਉਹਨਾਂ ਨੇ ਕਿਹਾ ਤਾਂ ਹੈਗਾ ਵੀ ਪ੍ਰੋਜੈਕਟ ਫਰੀडम ਦੇ ਤਹਿਤ ਅਸੀਂ ਤੁਹਾਨੂੰ ਉਥੋਂ ਸੇਫ ਪੈਸੇਜ ਜਿਹੜਾ ਉਹ ਦੇਵਾਂਗੇ, ਪਰ ਕਿੱਦਾਂ ਇਸ ਨੂੰ ਕਾਮਯਾਬੀ ਮਿਲ ਸਕੂਗੀ ਇਹ ਆਉਣ ਵਾਲੀ ਜਿਹੜੀ ਉਹ ਸਮਾਂ ਜਿਹੜਾ ਉਹ ਦੱਸੇਗਾ। ਉਸ ਤੋਂ ਕੁਝ ਘੰਟੇ ਬਾਅਦ ਹੀ ਟਰੰਪ ਉਹਨਾਂ ਦੀ ਇਸ ਟਿੱਪਣੀ ਤੋਂ ਬਾਅਦ ਯੂਐਸ ਸੈਂਟਰਲ ਕਮਾਂਡ ਸੈਂਟਕੌਮ ਆ, ਉਹਨਾਂ ਨੇ ਅਨਾਉਂਸ ਕੀਤਾ ਵੀ ਗਾਈਡਡ ਮਿਜ਼ਾਈਲ ਡਿਸਟਰੋਇਰ ਤੇ 100 ਤੋਂ ਵੱਧ ਜਿਹੜੀਆਂ ਲੈਂਡ ਤੇ ਸੀ ਬੇਸਡ ਜਿਹੜੇ 에ਅਰਕ੍ਰਾਫਟ ਆ, ਮਲਟੀ ਡੋਮੇਨ ਅਨਮੈਨਡ ਪਲੇਟਫਾਰਮਸ, 15,000 ਸਰਵਿਸ ਮੈਂਬਰਸ ਕਹਿੰਦੇ ਵੀ ਉਹਨਾਂ ਦੀ ਵਰਤੋਂ ਜਿਹੜੀ ਉਹ ਲਈ ਜਾਊਗੀ ਇਸ ਆਪਰੇਸ਼ਨ ਫਰੀडम ਨੂੰ, ਪ੍ਰੋਜੈਕਟ ਫਰੀडम ਨੂੰ ਜਿਹੜਾ ਉਹ ਸਿਰੇ ਜਿਹੜਾ ਉਹ ਚਾੜਨ ਦੇ ਲਈ। ਸੋ ਯੂਐਸ ਦੀ ਗਾਈਡੈਂਸ ਕਹਿੰਦੇ ਵੀ ਇਹ ਇੱਕ ਆਫਰ ਹੈਗੀ ਹੈ ਇਨਫੋਰਮੇਸ਼ਨ ਦੇ ਲਈ ਤੇ ਵੈਸਲਸ ਤੇ ਕਰੂ ਦੇ ਲਈ, ਤਾਂ ਜੋ ਤੁਹਾਨੂੰ ਜਿਹੜਾ ਈਰਾਨ ਦੇ ਦੁਆਰਾ ਜੋ ਧਮਕੀਆਂ ਮਿਲ ਰਹੀਆਂ ਆ ਵੀ ਜੇ ਤੁਹਾਨੂੰ ਹਮਲਾ ਕਰ ਦੇਣਗੇ ਵੀ ਉਹਨਾਂ ਤੋਂ ਤੁਹਾਨੂੰ ਬਚਾ ਕੇ ਉੱਥੋਂ ਕੱਢਿਆ ਜਾ ਸਕੇ। ਯੂਏਈ ਨੇ ਕੰਡੈਮ ਕੀਤਾ ਹੈ ਵੀ ਜੇ ਇਰਾਨੀਅਨ ਟੈਰਰਿਸਟ ਅਟੈਕ ਉਹਨੂੰ ਕਿਹਾ ਗਿਆ ਹੈ ਵੀ ਜੇ ਉਹਨਾਂ ਨੇ ਜਿਹੜੇ ਟੈਂਕਰ ਬਿਲੋਂਗ ਕਰਦੇ ਸੀ ਸਟੇਟ ਓਨਡ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਨੂੰ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਕੀਤਾ ਹੈਗਾ ਆ। ਸੋ ਇਦਾਂ ਦੀ ਸਿਚੁਏਸ਼ਨ ਜਿਹੜੀ ਬਣਦੀ ਜਾ ਰਹੀ ਆ। ਦੂਜੇ ਪਾਸੇ ਯੂਏਈ ਨੇ ਕਿਹਾ ਆ ਵੀ ਉਹਨਾਂ ਨੇ 3 ਮਿਜ਼ਾਈਲਸ ਨੂੰ ਇੰਟਰਸੈਪਟ ਕੀਤਾ ਜੋ ਇਰਾਨ ਵਾਲਿਆਂ ਨੇ ਉਹਨਾਂ ਦੇ ਮੁਲਕ ਵੱਲ ਸਿੱਟੀਆਂ ਸੀ, ਜਾਣੀ ਕਿ ਯੂਨਾਈਟਿਡ ਅਰਬ ਐਮਿਰੇਟਸ ਦੇ ਵੱਲ। ਉੱਥੇ ਦੇ ਜਿਹੜੇ ਡਿਫੈਂਸ ਮਿਨਿਸਟਰ ਕਹਿ ਰਹੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ 에ਅਰ ਸਪੇਸ ਹੈਗੀ ਆ ਫ੍ਰੀ ਆਫ ਥ੍ਰੈਟ ਆ, ਤੇ 4 ਕਰੂਜ਼ ਮਿਜ਼ਾਈਲ ਜਿਹੜੀਆਂ ਇਰਾਨ ਤੋਂ ਉਹਨਾਂ ਦੇ ਮੁਲਕ ਵੱਲ ਆਈਆਂ ਸੀਆਂ, 3 ਨੂੰ ਸਿੱਟ ਲਿਆ ਗਿਆ ਤੇ ਇੱਕ ਜਿਹੜੀ ਆ ਉਹ ਸਮੁੰਦਰ ਦੇ ਵਿੱਚ ਡਿੱਗ ਪਈ ਹੈਗੀ ਆ। ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਜਿਹੜੀ ICRC ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜੇ ਇਰਾਨ ਦਾ ਫਾਲ ਆਊਟ ਹੁੰਦਾ ਆ ਦੁਬਾਰਾ ਕੀ ਫੇਰ ਜਿਹੜੀ ਜੰਗ ਸਟਾਰਟ ਹੁੰਦੀ ਆ ਤੇ ਅਸੀਂ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਕਰਨ ਦੇ ਲਈ ਰੈਡੀ ਨਹੀਂ ਹੈਗੇ। ਉਹ ਉਹਨਾਂ ਨੇ ਕਿਹਾ ਵੀ ਜੋ ਇਰਾਨ ICRC ਦੇ ਪ੍ਰੈਜ਼ੀਡੈਂਟ ਆ ਮਿਰਜ਼ਨਾ ਸਪੋਲਿਜ਼ਰਿਕ, CNN ਨੂੰ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਅਸੀਂ ਹਿਊਮਨਟੇਰੀਅਨ ਪ੍ਰੀਪੇਅਰਡਨੈਸ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਆ ਇੰਨੀ ਲਾਰਜ ਸਕੇਲ ਤੇ ਜੇ ਦੁਬਾਰਾ ਕੀ ਜਿਹੜੀ ਜੰਗ ਆ ਉਹ ਸ਼ੁਰੂ ਹੁੰਦੀ ਹੈਗੀ ਆ ਦੁਬਾਰਾ ਕੀ ਇਰਾਨ ਦੇ ਨਾਲ, ਕਿਉਂਕਿ ਸਟੇਟਮੈਂਟਸ ਅਲੱਗ-ਅਲੱਗ ਜਿਹੜੀਆਂ ਆ ਰਹੀਆਂ ਹੈਗੀਆਂ। ਲੈਬਨਾਨ ਦੇ ਵਿੱਚ ਆਲਰੇਡੀ ਸਿਚੁਏਸ਼ਨ ਕਾਫੀ ਬੈਡ ਆ, ਹਾਲਾਂਕਿ ਲੈਬਨਾਨ ਵਾਲੇ ਗੱਲਬਾਤ ਵੀ ਕਰ ਰਹੇ ਆ ਇਜ਼ਰਾਈਲ ਦੇ ਨਾਲ। 2690 ਲੋਕ ਹੁਣ ਤੱਕ ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਆ, 8260 ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ। ਜੀ ਬਿਲਕੁਲ, ਜਿਹੜਾ ਹਰਜੋਤ ਸਿੰਘ ਜੀ, ਸੋ ਲਬਨਾਨ ਦੇ ਵਿੱਚ ਉੱਥੋਂ ਦਾ ਜਿਹੜਾ ਮੌਜੂਦਾ ਰਾਸ਼ਟਰਪਤੀ ਆ, ਪ੍ਰਾਈਮ ਮਿਨਿਸਟਰ ਆ, ਉਹ ਕਹਿੰਦੇ ਵੀ ਨਵੀਆਂ ਗੱਲਬਾਤ ਦੇ ਲਈ ਇਜ਼ਰਾਈਲ ਦੇ ਨਾਲ ਉਹ ਦੇ ਲਈ ਰੈਡੀ ਜਿਹੜੇ ਹੋ ਰਹੇ ਆ। ਉਧਰ ਜਿਹੜੇ ਹਜ਼ਬੁੱਲਾ ਵਾਲੇ ਲਬਨਾਨ ਦੇ ਕਈ ਇਲਾਕਿਆਂ ਨੂੰ ਜਿਹੜਾ ਕੰਟਰੋਲ ਕਰਦੇ ਆ, ਉਹਨਾਂ ਨੇ ਲਬਨਾਨ ਦੀ ਸਰਕਾਰ ਨੂੰ ਕਿਹਾ ਆ ਵੀ ਜਿਹੜਾ US ਦਾ ਐਂਬੈਸਡਰ ਆ ਉੱਥੇ ਉਸਨੂੰ ਪਰਸੋਨਾ ਨਾਨ ਗਰਾਟਾ ਜਿਹੜਾ ਉਹ ਡਿਕਲੇਅਰ ਕਰ ਦੋ। ਸੋ US ਦੇ ਐਂਬੈਸਡਰ ਨੂੰ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਿਹਾ ਆ। ਹੁਣ ਇਹ ਦੇਖਦੇ ਆ ਵੀ ਇਹਦਾ ਮਤਲਬ ਕੀ। ਪਰਸੋਨਾ ਨਾਨ ਗਰਾਟਾ ਦਾ ਮਤਲਬ ਹੁੰਦਾ ਅਨਅਸੈਪਟੇਬਲ ਪਰਸਨ, ਅਨਵੈਲਕਮ ਪਰਸਨ, ਵੀ ਇਹ ਕਿਸੇ ਫੋਰਨ ਡਿਪਲੋਮੈਟ ਨੂੰ ਆਖ ਦਿੱਤਾ ਜਾਂਦਾ ਹੈ ਵੀ ਹੁਣ ਤੁਸੀਂ ਸਾਡੇ ਮੁਲਕ 'ਚ ਵੈਲਕਮ ਨਹੀਂ ਹੈਗੇ, ਤੁਹਾਨੂੰ ਅਸੀਂ ਕੋਈ ਜੀਐਨ ਨੂੰ ਨਹੀਂ ਆਖਦੇ, ਤੁਸੀਂ ਹੁਣ ਇੱਥੋਂ ਨਿਕਲੋ ਬੇਸਿਕਲੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਰਨ ਦੀ ਜਿਹੜੀ ਉਹ ਗੱਲ ਆਖੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਅੱਗੇ ਸਿਚੁਏਸ਼ਨ ਇਸ ਗੱਲੋਂ ਕੀ ਬਣਦੀ ਹੈ। ਲਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਜੋਸਫ ਆਊਨ ਆ, ਉਹਨਾਂ ਨੇ ਜਿਹੜੀਆਂ ਪਹਿਲਾਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਸੀਗੀਆਂ ਆਪਣੇ ਪ੍ਰੈਜ਼ੀਡੈਂਸ਼ੀਅਲ ਪੈਲਸ ਤੋਂ, ਤੇ ਕਹਿੰਦੇ ਵੀ ਹੁਣ ਨਵੀਂ ਗੱਲਬਾਤ ਦੇ ਲਈ ਇਜ਼ਰਾਈਲ ਦੇ ਨਾਲ ਰੈਡੀ ਹੋ ਰਹੇ ਆ। ਉਦਾਂ ਦੇ ਟਰੰਪ ਉਹਨਾਂ ਨੇ ਕਿਹਾ ਵੀ ਟੋਟਲ ਸੀਜ਼ ਫਾਇਰ ਆ, ਪਰ ਇਜ਼ਰਾਈਲ ਵਾਲੇ ਅਜੇ ਵੀ ਲਗਾਤਾਰ ਲਬਨਾਨ ਦੇ ਉੱਤੇ ਹਮਲੇ ਕਰੀ ਜਾਂਦੇ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਮਰਨ ਵਾਲਿਆਂ ਦਾ ਜਿਹੜਾ ਆંકੜਾ ਆ ਉਹ ਅੱਗੇ ਤੱਕ ਜਿਹੜਾ ਉਹ ਪਹੁੰਚ ਚੁੱਕਾ ਜਿਹੜਾ ਉਹ ਹੈਗਾ ਆ। ਸੋ ਇਹਦੇ ਵਿੱਚ ਅੱਗੇ ਹੋਰ ਕੀ ਹੁੰਦਾ ਆ। ਸੋ ਆਈ ਥਿੰਕ ਹਰਜੋਤ ਸਿੰਘ ਜੀ ਕੁਵੈਤ ਵਾਲੇ ਵਿਚਾਰੇ ਰੋ ਰਹੇ ਸੀਗੇ, ਕਹਿੰਦੇ ਵੀ $1 ਦਾ ਤੇਲ ਨਹੀਂ ਵਿਕਿਆ ਇਹਨਾਂ ਦਾ ਜਦੋਂ ਦੀ ਲੜਾਈ ਜਿਹੜੀ ਉਹ ਸ਼ੁਰੂ ਹੋਈ ਹੈ। ਸਾਡਾ $1 ਦਾ ਤੇਲ ਨਹੀਂ ਵਿਕਿਆ, ਪਹਿਲੀ ਵਾਰੀ ਉਹਨਾਂ ਦੀ ਹਿਸਟਰੀ 'ਚ ਹੋਇਆ, ਜਿੱਥੇ ਮਿਲੀਅਨਸ ਆਫ ਡਾਲਰ ਦਾ ਜਿਹੜਾ ਤੇਲ ਆ ਐਵਰੀ ਡੇ ਰੋਜ਼ ਲੰਘਦਾ ਸੀ ਸਟੇਟ ਆਫ ਹਾਰਮ।
ਉਧਰ ਹਾਂ। ਜਿਹੜੀਆਂ ਕੁਝ ਫਲਾਈਟਸ ਨੇ ਦੁਬਈ ਤੇ ਸ਼ਾਰਜਾ ਨੂੰ ਜਿਹੜੀਆਂ ਜਾਣੀਆਂ ਸੀਗੀਆਂ ਉਹਨਾਂ ਨੂੰ ਹੋਲਡ ਦੇ ਉੱਤੇ ਪਾ ਦਿੱਤਾ ਗਿਆ ਆ ਤੇ ਜਾਂ ਡਾਇਵਰਟ ਕਰ ਦਿੱਤੀਆਂ ਗਈਆਂ ਕਿਉਂਕਿ ਇਰਾਨੀਅਨ ਡਰੋਨ ਤੇ ਮਿਜ਼ਾਈਲ ਅਟੈਕਸ ਜਿਹੜੇ ਆ ਉਹਨਾਂ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਆ ਇੱਕ ਫੁਜਰੀਆ ਕਰਕੇ ਜਿਹੜਾ ਇਲਾਕਾ ਆ ਡਰੋਨ ਅਟੈਕ ਹੋਇਆ ਜਿੱਥੇ ਈਰਾਨ ਦੇ ਦੁਆਰਾ ਉਹਦੇ ਵਿੱਚ 3 ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਫੱਟੜ ਹੋਏ ਦੱਸੇ ਜਾਂਦੇ ਇਹ ਪੈਟਰੋਲੀਅਮ ਇੰਡਸਟਰੀਅਲ ਸਾਈਟ ਆ ਤੇ ਉੱਥੋਂ ਦੇ ਜਿਹੜੇ ਇਲਾਕੇ ਵਾਲਿਆਂ ਨੇ ਜਿਹੜਾ ਦੱਸਿਆ ਉਸ ਮੁਲਕ ਵਾਲਿਆਂ ਨੇ ਦੱਸਿਆ ਵੀ ਇਹ ਈਰਾਨ ਦੇ ਦੁਆਰਾ ਹੀ ਜਿਹੜਾ ਹਮਲਾ ਆ ਉਹ ਕੀਤਾ ਜਿਹੜਾ ਹੋ ਗਿਆ ਹੈਗਾ ਆ ਇਹ ਯੂਏਈ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪੈਂਦਾ ਆ ਜਿੱਥੇ ਇਹ ਪੈਟਰੋਲੀਅਮ ਜਿਹੜੀ ਇੰਡਸਟਰੀਅਲ ਸਾਈਟ ਸੀਗੀ ਤੇ ਉੱਥੇ 3 ਜਾਣੇ ਜਿਹੜੇ ਕਹਿੰਦੇ ਵੀ ਫੱਟੜ ਹੋਏ ਆ ਤੇ ਉਹਦਾ ਮੋਡਰੇਟ ਉਹਨਾਂ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ ਹੈਗੀਆਂ ਆ ਇਰਾਨੀਅਨ ਅਧਿਕਾਰੀ ਬਾਰ-ਬਾਰ ਜਿਹੜਾ ਉਹ ਇਹ ਗੱਲ ਨੂੰ ਦੁਹਰਾ ਰਹੇ ਆ ਵੀ ਅਸੀਂ ਹੀ ਸਟ੍ਰੇਟ ਆਫ ਹਾਰਮੁਜ਼ ਦੇ ਗਾਰਡੀਅਨ ਆ ਪਰ ਅਮਰੀਕਾ ਦੇ ਦੁਆਰਾ ਆਪਰੇਸ਼ਨ ਫਰੀडम ਪ੍ਰੋਜੈਕਟ ਫਰੀडम ਜਿਹੜਾ ਉਹ ਸ਼ੁਰੂ ਕੀਤਾ ਗਿਆ ਆ ਉਧਰ ਯੂਕੇ ਦੇ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਵਾਲਿਆਂ ਨੇ ਕਿਹਾ ਆ ਵੀ ਉਹਨਾਂ ਦੇ ਇੱਕ ਕਾਰਗੋ ਵੈਸਲ ਦੇ ਇੰਜਨ ਰੂਮ ਦੇ ਵਿੱਚ ਅੱਗ ਲੱਗਣ ਦੀ ਜਿਹੜੀ ਰਿਪੋਰਟ ਆ ਉਹ ਉਹਨਾਂ ਨੂੰ ਪਤਾ ਲੱਗੀ ਆ ਅਨਨੇਮਡ ਵੈਸਲ ਆ ਤੇ ਕਹਿੰਦੇ ਵੀ ਉਹਨਾਂ ਦੇ ਇੰਜਨ ਰੂਮ ਦੇ ਵਿੱਚ ਇਹ ਅੱਗ ਜਿਹੜੀ ਲੱਗੀ ਹੈ ਦੁਬਈ ਤੋਂ 36 ਮੀਲ ਇਹ ਜਿਹੜੇ ਉਹ ਦੂਰ ਸੀਗੇ ਹੁਣ ਕਿਹੜੇ ਕਾਰਨ ਕਰਕੇ ਲੱਗੀ ਆ ਇਹਦੇ ਬਾਰੇ ਅਜੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈਗੀ ਸੋ ਉਧਰ ਯੂਏਈ ਕਹਿ ਰਿਹਾ ਬਾਰ-ਬਾਰ ਅੱਜ ਜਿਹੜਾ ਉਹ ਕਹਿ ਰਿਹਾ ਵੀ ਲਗਾਤਾਰ ਅਸੀਂ ਜਿਹੜੇ ਮਿਜ਼ਾਈਲ ਅਟੈਕਸ ਆ ਉਹਨਾਂ ਨੂੰ ਅੰਗੇਜ ਕਰ ਰਹੇ ਆ ਤੇ ਡਰੋਨਸ ਜਿਹੜੇ ਉਹ ਈਰਾਨ ਦੇ ਵੱਲੋਂ ਆ ਰਹੇ ਆ ਇਹ ਜਿਹੜਾ ਹਰਜੋਤ ਸਿੰਘ ਜੀ ਹੁਣ ਕਹਿ ਸਕਦੇ ਵੀ ਪਹਿਲੀ ਵਾਰ ਹੋਇਆ ਵੀ ਇਜ਼ਰਾਈਲ ਤੇ ਅਮਰੀਕਾ ਦੇ ਹਮਲੇ ਕਰਨ ਤੋਂ ਪਹਿਲਾਂ ਹੀ ਈਰਾਨ ਵਾਲੇ ਹੁਣ ਆਪਣੇ ਪੱਧਰ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੇ ਗਵਾਂਢੀ ਮੁਲਕਾਂ ਦੇ ਉੱਤੇ ਹਮਲਾ ਜਿਹੜਾ ਉਹ ਤੇਜ਼ ਕਰ ਦਿੱਤਾ ਮੈਨੂੰ ਲੱਗਦਾ ਇਹ ਵੀ ਸ਼ਾਇਦ ਇਹਨਾਂ ਦੀ ਇਸ ਦੇ ਵਿੱਚ ਕੋਈ ਚਾਲ ਇਹ ਹੋਣੀ ਆ ਵੀ ਗਲਫ ਮੁਲਕਾਂ ਦੇ ਜ਼ਰੀਏ ਅਮਰੀਕਾ ਦੇ ਉੱਤੇ ਹੋਰ ਦਬਾਅ ਪਾਉਣ ਦੀ ਕੋਸ਼ਿਸ਼ ਕਰੀਏ ਵੀ ਭਾਈ ਦੇਖੋ ਵੀ ਅਸੀਂ ਤਾਂ ਦੋਨੋਂ ਪਾਸਿਓਂ ਜਿਹੜੇ ਇੱਕ ਹਿਸਾਬ ਦੇ ਨਾਲ ਕੁੱਟ ਖਾਣ ਵਾਲੀ ਗੱਲ ਉਹਨਾਂ ਦੀ ਜਿਹੜੀ ਉਹ ਬਣੀ ਪਈ ਆ ਸੋ ਗਲਫ ਮੁਲਕ ਦੇਖ ਜਿਹੜੇ ਜ਼ਰੂਰ ਰਹੇ ਹੋਣਗੇ ਵੀ ਅੱਗੇ ਇਹਨਾਂ ਨੇ ਕਰਨਾ ਕੀ ਆ ਪਰ ਹਾਲ ਦੀ ਘੜੀ ਇਸ ਕੌਨਫਲਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਕਹਿ ਲਓ ਵੀ ਨੁਕਸਾਨ ਜੇ ਮਾਲੀ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਗਲਫ ਦੇ ਮੁਲਕਾਂ ਨੂੰ ਹੀ ਝੱਲਣਾ ਪੈ ਰਿਹਾ ਹੈਗਾ